पाकिस्तानी फिल्म निर्माता वालों भाई हरदीप सिंह निज्जर के जीवन ते फिल्म बनाने का ऐलान। 1 नवंबर ਨੂੰ दल खालसा कढ़ेगा आज़ादी मार्च। प्रधानमंत्री मोदी वालों सचखंड श्री हरमंदर साहिब का मॉडल नीलाम करने का होया विरोध। भाई हरदीप सिंह निज्जर कतल मामले कारण भारत और कैनेडा दरमियान तनाव वधिया है। इस दे चलदियां भारत ने कैनेडा विच वीज़ा सेवावां बंद कर दित्तियां सन, पर हुण भारत इस मामले विच पैर पिछां पुटदा दिखाई दे रहा है। ताज़ा जानकारी अनुसार भारत ने अपना फैसला बदलदियां कैनेडा विच बंद पईयां वीज़ा सेवावां वीरवार तो 4 वर्गां विच बहाल करन दा फैसला कीता है। कैनेडा विच भारतीय हाई कमीशन ने एक्स उत्ते एक पोस्ट विच कहा कि 4 वर्गां एंट्री वीज़ा, बिजनेस वीज़ा, मैडिकल वीज़ा ते कॉन्फ्रेंस वीज़ा लई सेवावां 26 अक्तूबर तो बहाल हो जाणगीਆਂ। दस दी कि भारत के विदेश मंत्री एस जयशंकर ने एतवार ਨੂੰ ਕਿਹਾ ਸੀ ਕਿ ਜੇਕਰ ਕੈਨੇਡਾ ਵਿੱਚ ਭਾਰਤੀ ਕੂਟਨੀਤਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਉਹਨਾਂ ਨੂੰ ਕੋਈ ਪੇਸ਼ਕਦਮੀ ਨਜ਼ਰ ਆਉਂਦੀ ਹੈ ਤਾਂ ਭਾਰਤ ਬਹੁਤ ਜਲਦੀ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬਹਾਲ ਕਰਨ ਬਾਰੇ ਵਿਚਾਰ ਕਰ ਸਕਦਾ ਹੈ। ਦੱਸ ਦੀ ਕਿ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਕਥਿਤ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਾਅਵੇ ਮਗਰੋਂ ਦੋਵਾਂ ਮੁਲਕਾਂ ਵਿੱਚ ਕੂਟਨੀਤਿਕ ਟਕਰਾਅ ਵੱਧ ਗਿਆ ਸੀ। ਭਾਰਤ ਨੇ ਮਗਰੋਂ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ਤੇ ਬੰਦ ਕਰ ਦਿੱਤੀਆਂ ਸਨ। पाकिस्तानी फिल्म निर्माता ने सिख आगू भाई हरदीप सिंह निज्जर के जीवन ते फिल्म बनाने का ऐलान किया है। कैनेडा विच सिख आगू भाई हरदीप सिंह निज्जर की मौत और भारतीय खुफिया एजेंसी राह वालों इस विच शामिल होने के दोषां ने निश्चित तौर पर महत्वपूर्ण सवाल खड़े किए हैं और अंतरराष्ट्रीय ध्यान खिंचिया है। 45 साला सिख आगू भाई हरदीप सिंह निज्जर की 18 जून 2023 ਨੂੰ सरी ਦੇ ਗੁਰਦੁਆਰਾ ਸਾਹਿਬ ਦੇ ਬਾਹਰ 2 ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੇ ਭਾਰਤ ਦੇ ਖੋਜ ਅਤੇ ਵਿਸ਼ਲੇਸ਼ਣ ਵਿੰਗ ਰਾਹ ਤੇ ਇਸ ਕਤਲ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਹੋਣ ਦਾ ਦੋਸ਼ ਲਾਇਆ ਹੈ। ਰਾਹ ਤੇ ਲੱਗੇ ਦੋਸ਼ਾਂ ਅਤੇ ਕਤਲ ਤੋਂ ਬਾਅਦ ਦੇ ਹਾਲਾਤਾਂ ਕਾਰਨ ਇਸ ਮਾਮਲੇ ਨੇ ਅੰਤਰਰਾਸ਼ਟਰੀ ਮੀਡੀਆ ਦਾ ਖਾਸ ਧਿਆਨ ਖਿੱਚਿਆ ਹੈ। ਇੱਕ ਪਾਕਿਸਤਾਨੀ ਫਿਲਮ ਨਿਰਮਾਣ ਕੰਪਨੀ ਮੈਟਰੋ ਲਾਈਵ ਮੂਵੀਜ਼ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਜੀਵਨ ਤੇ ਇੱਕ ਫਿਲਮ ਬਣਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ। ਇਹ ਫਿਲਮ ਖਾਲਿਸਤਾਨ ਦੀ ਸਿਰਜਣਾ ਲਈ ਭਾਈ ਹਰਦੀਪ ਸਿੰਘ ਦੇ ਸੰਘਰਸ਼ ਦੇ ਨਾਲ-ਨਾਲ ਇੱਕ ਪਿੰਡ ਵਿੱਚ ਸਧਾਰਨ ਜੀਵਨ ਜਿਉਣ ਵਾਲੇ ਸਿੱਖ ਨੌਜਵਾਨ ਤੋਂ ਆਜ਼ਾਦ ਦੇਸ਼ ਦੀ ਲੜਾਈ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਦੇ ਰੂਪ ਵਿੱਚ ਉਸ ਦੇ ਰੂਪਾਂਤਰਨ ਤੇ ਕੇਂਦਰਿਤ ਹੋਵੇਗੀ। ਭਾਈ ਹਰਦੀਪ ਸਿੰਘ ਨਿੱਜਰ ਦੇ ਜੀਵਨ ਅਤੇ ਖਾਲਿਸਤਾਨ ਲਈ ਸੰਘਰਸ਼ ਬਾਰੇ ਇਹ ਫਿਲਮ ਕੰਮ ਕਰ ਰਹੀ ਹੈ, ਜਿਸ ਨੂੰ ਪਾਕਿਸਤਾਨੀ ਪੱਤਰਕਾਰ ਉਮਰ ਖਿਤਾਬ ਖਾਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਘਟਨਾ ਦੇ 3 ਮਹੀਨੇ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਭਾਰਤੀ ਡਿਪਲੋਮੈਟ ਨੂੰ ਕੱਢ ਦਿੱਤਾ ਅਤੇ ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਕੋਲ ਸਖਤ ਵਿਰੋਧ ਦਰਜ ਕਰਵਾਇਆ। ਭਾਈ ਹਰਦੀਪ ਸਿੰਘ ਨਿੱਜਰ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਭਾਰ ਸਿੰਘਪੁਰਾ ਦੇ ਰਹਿਣ ਵਾਲੇ ਸਨ। ਉਹ ਕੈਨੇਡਾ ਚਲੇ ਗਏ, ਜਿੱਥੇ ਉਹਨਾਂ ਨੇ ਇੱਕ ਪਲੰਬਰ ਵਜੋਂ ਕੰਮ ਕੀਤਾ। ਭਾਰਤ ਸਰਕਾਰ ਦੀਆਂ ਕਾਰਵਾਈਆਂ ਤੋਂ ਅਸੰਤੁਸ਼ਟ ਹੋਣ ਕਾਰਨ ਉਹਨਾਂ ਨੇ ਕੈਨੇਡਾ ਵਿੱਚ ਸ਼ਰਨ ਲਈ। ਕੈਨੇਡਾ ਜਾਣ ਦੇ ਬਾਵਜੂਦ ਉਹ ਖਾਲਿਸਤਾਨ ਲਹਿਰ ਵਿੱਚ ਇੱਕ ਸਰਗਰਮ ਆਗੂ ਰਹੇ। 2020 ਵਿੱਚ ਭਾਰਤ ਸਰਕਾਰ ਨੇ ਉਹਨਾਂ ਦੀ ਖਾਲਿਸਤਾਨ ਟਾਈਗਰ ਫੋਰਸ ਨਾਲ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਉਹਨਾਂ ਦੀ ਖੇਤੀ ਵਾਲੀ ਜ਼ਮੀਨ ਜ਼ਬਤ ਕਰ ਲਈ। ਹੁਣ ਭਾਈ ਹਰਦੀਪ ਸਿੰਘ ਨਿੱਜਰ ਦੇ ਜੀਵਨ ਅਤੇ ਖਾਲਿਸਤਾਨ ਲਈ ਸੰਘਰਸ਼ ਬਾਰੇ ਇਹ ਫਿਲਮ ਕੰਮ ਕਰ ਰਹੀ ਹੈ, ਜਿਸ ਨੂੰ ਪਾਕਿਸਤਾਨੀ ਪੱਤਰਕਾਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਜਾਵੇਗਾ। ਇਹ ਕੇਸ ਗੁੰਝਲਦਾਰ ਹੈ, ਜਿਸ ਦੇ ਭੂ ਰਾਜਨੀਤਿਕ ਪ੍ਰਭਾਵ ਅਤੇ ਖਾਲਿਸਤਾਨ ਲਹਿਰ ਨਾਲ ਸੰਬੰਧਿਤ ਇਤਿਹਾਸਿਕ ਸੰਦਰਭ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਾਂਚ ਕਿਵੇਂ ਅੱਗੇ ਵਧਦੀ ਹੈ ਅਤੇ ਫਿਲਮ ਭਾਈ ਹਰਦੀਪ ਸਿੰਘ ਨਿੱਜਰ ਦੇ ਜੀਵਨ ਅਤੇ ਖਾਲਿਸਤਾਨ ਲਈ ਅੰਦੋਲਨ ਵਿੱਚ ਉਹਨਾਂ ਦੀ ਭੂਮਿਕਾ ਨੂੰ ਕਿਵੇਂ ਦਰਸਾਉਂਦੀ ਹੈ। ਸਿੱਖ ਜਥੇਬੰਦੀ ਦਲ ਖਾਲਸਾ ਨੇ 1 ਨਵੰਬਰ ਨੂੰ ਦਿੱਲੀ ਵਿੱਚ ਕੀਤੀ ਗਈ ਸਿੱਖਾਂ ਦੀ ਸਮੂਹਿਕ ਨਸਲਕੁਸ਼ੀ ਨੂੰ ਸਮਰਪਿਤ ਸਮਾਗਮ ਕਰਾਉਣ ਦਾ ਐਲਾਨ ਕੀਤਾ ਹੈ। 1 ਨਵੰਬਰ ਨੂੰ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾਵੇਗਾ। ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਨ ਨੇ ਕਿਹਾ ਕਿ ਸਾਡੀ ਇੱਕ ਪੀੜ੍ਹੀ ਨੂੰ ਦਿੱਲੀ ਵਿੱਚ ਖਤਮ ਕਰ ਦਿੱਤਾ ਗਿਆ ਤੇ ਦੂਜੀ ਪੀੜ੍ਹੀ ਉਸ ਦੇ ਇਨਸਾਫ ਲਈ ਭਟਕਦੀ ਖਤਮ ਹੋ ਗਈ। ਇਸ ਲਈ ਹੁਣ ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਸਿੱਖਾਂ ਦਾ ਆਜ਼ਾਦ ਸਿੱਖ ਰਾਜ ਖਾਲਿਸਤਾਨ ਨਹੀਂ ਬਣਦਾ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਰਹੇਗੀ ਤੇ ਨਾ ਹੀ ਇਸ ਦਾ ਕੋਈ ਇਨਸਾਫ ਮਿਲੇਗਾ। ਜਿਹੜੇ ਸਿੱਖਾਂ ਦੇ ਅਲੱਗ-ਅਲੱਗ ਥਾਵਾਂ ਤੇ ਵੱਸਦੇ ਲੋਕ ਨੇ, ਜਿੰਨੇ ਵੀ ਸਿੱਖ ਨੇ ਪੂਰੀ ਦੁਨੀਆ ਦੇ ਵਿੱਚ, ਇਹ ਉਦੋਂ ਤੱਕ ਸੁਰੱਖਿਅਤ ਨਹੀਂ ਰਹਿ ਸਕਦੇ ਜਦੋਂ ਤੱਕ ਸਾਡੇ ਕੋਲ ਆਪਣਾ ਇੱਕ ਮੁਲਕ ਨਹੀਂ ਹੋਊਗਾ। ਸੋ ਉਸ ਮੁਲਕ ਦੀ ਪ੍ਰਾਪਤੀ ਦੇ ਲਈ ਅਸੀਂ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣਾ ਹੈ। ਮੈਂ ਆਪਣੀ ਸਿੱਖ ਕੌਮ ਦੀ ਅਗਲੀ ਪੀੜ੍ਹੀ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਔਰ ਉਹਨਾਂ ਤੋਂ ਆਸ ਵੀ ਰੱਖੂੰਗਾ ਕਿ ਜਿਹੜਾ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ, ਜਿਹੜੀ ਸਵੈ ਨਿਰਣੇ ਦੇ ਅਧਿਕਾਰ ਦੀ ਲੜਾਈ ਅਸੀਂ ਲੜ ਰਹੇ ਹਾਂ ਲੰਬੇ ਸਮੇਂ ਤੋਂ, ਅਸੀਂ ਸਾਰੇ ਉਸ ਨੂੰ ਜਿਉਂਦਾ ਵੀ ਰੱਖਾਂਗੇ, ਜਗਦਾ ਵੀ ਰੱਖਾਂਗੇ ਔਰ ਆਪਣੀ ਮੰਜ਼ਿਲ ਵੱਲ ਲੈ ਕੇ ਜਾਣ ਦੇ ਲਈ ਉਹਨੂੰ ਕਾਮਯਾਬ ਕਰਨ ਦੇ ਲਈ ਪੂਰਾ ਜ਼ੋਰ ਵੀ ਲਾਵਾਂਗੇ। ਸੋ ਆਪਣੀ ਅਗਲੀ ਪੀੜ੍ਹੀ ਨੂੰ ਸਿਰਫ ਮੇਰਾ ਇਹ ਮੈਸੇਜ ਹੈ, ਮੈਂ ਇੰਡੀਅਨ ਸਟੇਟ ਤੋਂ ਕੋਈ 1984 ਦੇ ਆਪਣੀ ਨਸਲਕੁਸ਼ੀ ਦਾ ਇਨਸਾਫ ਨਹੀਂ ਮੰਗਦਾ ਉਹਨਾਂ ਦੇ ਕੋਲੋਂ, ਨਾ ਹੀ ਸਾਨੂੰ ਉਹਨਾਂ ਤੋਂ ਕੋਈ ਆਸ ਆ। ਸਾਡੀ ਅਪੀਲ ਸਿਰਫ ਆਪਣੀ ਕੌਮ ਨੂੰ ਆ, ਆਪਣੇ ਲੋਕਾਂ ਨੂੰ ਆ ਕਿ ਅਸੀਂ ਇਨਸਾਫ ਦੇ ਮਾਇਨੇ ਆਪਣੇ ਤੈਅ ਕਰੀਏ ਔਰ ਸਾਡੇ ਇਨਸਾਫ ਦੇ ਮਾਇਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਜ਼ਾਦ ਕਰਵਾਉਣਾ ਹੈ। ਔਰ ਇਹੋ ਜਿਹੇ ਜਿਹੜੇ ਘੱਲੂਘਾਰੇ ਨੇ, ਇਹ ਦੁਬਾਰਾ ਸਾਡੇ ਤੇ ਨਾ ਵਾਪਰਨ, ਇਹੋ ਜਿਹੇ ਜੈਨੋਸਾਈਡ ਦੁਬਾਰਾ ਨਾ ਵਾਪਰਨ, ਇਹਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਨੂੰ ਯਾਦ ਰੱਖਣਾ।
ਅਕਾਲੀ ਅਜੇ ਦੁਸ਼ਹਿਰਾ ਲੰਘ ਕੇ ਗਿਆ ਆ। ਸਾਡੇ ਹਿੰਦੂ ਭਰਾ ਸਦੀਆਂ ਬੀਤ ਗਈਆਂ ਨੇ, ਰਾਵਣ ਦੀਆਂ ਕੋਈ ਪੀੜ੍ਹੀਆਂ ਹੁਣ ਮੌਜੂਦ ਨਹੀਂ ਗਈਆਂ, ਨਾ ਰਾਵਣ ਆਪ ਮੌਜੂਦ ਆ, ਨਾ ਹੀ ਜਿਨ੍ਹਾਂ ਦੇ ਨਾਲ ਰਾਵਣ ਨੇ ਮਾੜਾ ਕੀਤਾ ਕੋਈ ਉਹਨਾਂ 'ਚੋਂ ਮੌਜੂਦ ਆ। ਪਰ ਸਦੀਆਂ ਬੀਤਣ ਦੇ ਬਾਵਜੂਦ ਅੱਜ ਵੀ ਸਮੂਹਕ ਰੂਪ ਦੇ ਵਿੱਚ ਰਾਵਣ ਦੇ ਪੁਤਲੇ ਸਾੜੇ ਜਾਂਦੇ ਨੇ। ਜਿਹੜੇ ਲੋਕ ਸਾਨੂੰ ਇਹ ਨਸੀਹਤਾਂ ਦਿੰਦੇ ਨੇ ਕਿ ਭੁੱਲ ਜਾਓ, ਹੁਣ ਛੱਡ ਦਿਓ, 40 ਸਾਲ ਹੋ ਗਏ ਨੇ, ਤੁਸੀਂ ਕਿੰਨਾ ਕੁ ਚਿਰ ਇਹਨਾਂ ਨੂੰ ਯਾਦ ਕਰੀ ਰੱਖੋਗੇ, ਇਨਸਾਫ ਨਹੀਂ ਮਿਲਣਾ। ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਪਹਿਲਾਂ ਇਹੋ ਜਿਹੇ ਧਰਮ ਤਿਉਹਾਰ ਜਿਹੜੇ ਮਨਾਉਂਦੇ ਹੋ ਜਾਂ ਤਾਂ ਪਹਿਲਾਂ ਇਹ ਬੰਦ ਕਰੋ, ਨਹੀਂ ਤਾਂ ਸਾਨੂੰ ਇਹ ਫੋਕੀਆਂ ਨਸੀਹਤਾਂ ਦੇਣੀਆਂ ਬੰਦ ਕੀਤੀਆਂ ਜਾਣ। ਸੋ ਅਸੀਂ ਆਪਣੇ ਇਸ ਜੈਨੋਸਾਈਡ ਨੂੰ, ਇਸ ਨਸਲਕੁਸ਼ੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਾਂਗੇ, ਜਿਨਨੇ ਇੰਡੀਆ ਦਾ ਚਿਹਰਾ ਪੂਰੀ ਦੁਨੀਆ ਦੇ ਵਿੱਚ ਨੰਗਾ ਕੀਤਾ ਹੈ। ਸੋ ਇਸੇ ਤੌਰ ਦੇ ਵਿੱਚ ਦਲ ਖਾਲਸਾ ਜਿਹੜਾ ਹਰ ਸਾਲ ਇਸ ਦਿਨ ਨੂੰ ਅੰਮ੍ਰਿਤਸਰ ਜਾਂ ਹੋਰ ਪੰਜਾਬ ਦੀ ਅਲੱਗ-ਅਲੱਗ ਧਰਤੀ ਦੇ ਉੱਤੇ, ਈਵਨ ਦਿੱਲੀ ਦੇ ਵਿੱਚ ਵੀ ਜਾ ਕੇ ਅਸੀਂ ਬਹੁਤ ਵਾਰ ਜਿਹੜਾ ਇਹ ਦਿਨ ਮਨਾਇਆ ਆ, ਇਸ ਦਿਨ ਨੂੰ ਯਾਦ ਕੀਤਾ ਆ। ਔਰ ਇਸ ਵਾਰ ਵੀ ਅਸੀਂ 1 ਨਵੰਬਰ ਨੂੰ ਇਹ ਦਿਨ ਜਿਹੜਾ ਉਹ ਮਨਾਵਾਂਗੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ। ਔਰ ਇਹ ਦਿਨ ਜਿੱਥੇ ਉਹਨਾਂ ਨਿਰਦੋਸ਼ ਸਿੱਖਾਂ ਨੂੰ ਸਮਰਪਿਤ ਕੀਤਾ ਜਾਊਗਾ ਜਿਹੜੇ ਇਸ ਜੈਨੋਸਾਈਡ ਦਾ ਸ਼ਿਕਾਰ ਹੋਏ ਨੇ, ਉੱਥੇ ਹੀ ਇਹਦੇ ਨਾਲ ਹੋਰ ਵੀ ਜਿਹੜੇ ਸਾਡੇ ਸਿੱਖਾਂ ਦੇ ਤੇ ਪੰਜਾਬ ਦੇ ਮਸਲੇ ਨੇ ਉਹ ਵੀ ਵਿਚਾਰੇ ਜਾਣਗੇ। ਸੋ 1 ਨਵੰਬਰ ਨੂੰ ਅਸੀਂ ਆਜ਼ਾਦੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਕਰਾਂਗੇ। ਇਹ ਮਾਰਚ ਗੁਰਦੁਆਰਾ ਸਾਹਿਬ ਰਣਜੀਤ ਐਵਨਿਊ, ਪਾਤਸ਼ਾਹੀ 6ਵੀਂ ਜਿਹੜਾ ਰਣਜੀਤ ਐਵਨਿਊ ਸਾਹਿਬ ਵਿੱਚ ਗੁਰਦੁਆਰਾ ਆ, ਉੱਥੇ ਪਹਿਲਾਂ ਸਮਾਗਮ ਕੀਤਾ ਜਾਏਗਾ 2 ਵਜੇ। 2 ਵਜੇ ਉੱਥੋਂ ਸਮਾਗਮ ਕਰਨ ਤੋਂ ਬਾਅਦ 4 ਵਜੇ ਇੱਕ ਮਾਰਚ ਦੇ ਰੂਪ ਦੇ ਵਿੱਚ ਅਸੀਂ ਉੱਥੋਂ ਨਿਕਲਾਂਗੇ। ਔਰ ਇਹ ਆਜ਼ਾਦੀ ਮਾਰਚ ਅਸੀਂ ਨਾਮ ਦੇ ਰਹੇ ਇਸ ਨੂੰ, ਕੋਈ ਅਸੀਂ ਇਨਸਾਫ ਦੀ ਮੰਗ ਨਹੀਂ ਕਰ ਰਹੇ ਇਹਨਾਂ ਤੋਂ। ਸਾਡੀ ਮੰਗ ਹੁਣ ਬੜੀ ਸਾਫ਼ ਆ ਔਰ ਉਹ ਇੰਟਰਨੈਸ਼ਨਲ ਹਾਲਾਤਾਂ ਦੇ ਮੱਦੇਨਜ਼ਰ, ਇੰਟਰਨੈਸ਼ਨਲ ਲਾਅਸ ਦੇ ਮੁਤਾਬਕ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ। ਸੋ ਉਹ ਮਾਰਚ 4 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਲਾਰੈਂਸ ਰੋਡ ਚੌਂਕ ਜਿਹੜਾ ਨੋਵਲਟੀ ਸਵੀਟਸ ਆ ਉਹਦੇ ਸਾਹਮਣੇ ਆ ਕੇ ਸਮਾਪਤ ਹੋਏਗਾ। ਸੋ ਇਹ ਕਚਹਿਰੀਆਂ ਦੇ ਚੌਂਕ ਥਾਣੀ ਹੁੰਦਾ ਆ, ਟੇਲਰ ਰੋਡ ਥਾਣੀ ਲੰਘ ਕੇ ਲਾਰੈਂਸ ਰੋਡ ਜਿਹੜਾ ਪਹੁੰਚੇਗਾ। ਔਰ ਇਤਫਾਕਨ 1 ਤਰੀਕ ਨੂੰ ਹੀ ਪੰਜਾਬ ਡੇ ਵੀ ਹੁੰਦਾ ਹੈ। ਔਰ ਇਸ ਦਿਨ ਜਿੱਥੇ ਸਿੱਖ ਨਸਲਕੁਸ਼ੀ ਦੇ ਵਿੱਚ ਮਾਰੇ ਗਏ ਸਿੱਖਾਂ ਨੂੰ ਯਾਦ ਕੀਤਾ ਜਾਊਗਾ, ਉੱਥੇ ਹੀ ਪੰਜਾਬ ਦਾ ਜਿਹੜਾ ਮੌਜੂਦਾ ਪੰਜਾਬ ਹੈ ਜਿਹੜਾ, ਇਹਨੂੰ ਬਣੇ ਨੂੰ ਵੀ 57 ਸਾਲ ਹੋ ਜਾਣੇ। ਸੋ ਇਹਨਾਂ 57 ਸਾਲਾਂ ਦਾ ਲੇਖਾ ਜੋਖਾ ਵੀ ਕੀਤਾ ਜਾਊਗਾ ਵੀ ਇਹਨਾਂ 57 ਸਾਲਾਂ 'ਚ ਅਸੀਂ ਕੀ ਖੱਟਿਆ ਤੇ ਕੀ ਹਾਸਲ ਕੀਤਾ ਹੈ ਇਸ ਇੰਡੀਆ ਦੇ ਵਿੱਚ ਰਹਿ ਕੇ। ਸੋ ਇਤਫਾਕਨ ਉਦੋਂ ਜਿਹੜਾ 1 ਨਵੰਬਰ ਨੂੰ ਪੰਜਾਬ ਡੇ ਵੀ ਆ। ਔਰ ਅਸੀਂ ਇਹ ਮੰਨਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਦਹਾਕੇ ਬੀਤ ਚੁੱਕੇ ਨੇ ਜਦੋਂ ਤੋਂ ਅਸੀਂ ਆਪਣਾ ਭਵਿੱਖ ਇੰਡੀਆ ਦੇ ਨਾਲ ਜੋੜਿਆ ਆ, ਪੰਜਾਬ ਨੂੰ ਇਹਦੇ ਬਣਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ। ਚਾਹੇ ਉਹ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਹੋਣ, ਚਾਹੇ ਇਹਦੀ ਰਾਜਧਾਨੀ ਹੋਵੇ, ਚਾਹੇ ਇਹਦਾ ਪਾਣੀ ਹੋਵੇ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਹੋਵੇ। ਅਨੇਕਾਂ ਇਹੋ ਜਿਹੇ ਮਸਲੇ ਨੇ ਜਿੱਥੇ ਵਾਰ-ਵਾਰ ਪੰਜਾਬ ਨੂੰ ਉਹਦੇ ਆਪਣੇ ਬਣਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ। ਸੋ ਉਹਦੇ ਬਾਰੇ ਵੀ ਸਾਰੀ ਜਿਹੜੀ ਗੱਲਬਾਤ ਆ ਉਹ ਉਸ ਦਿਨ ਕੀਤੀ ਜਾਏਗੀ। ਔਰ ਇਹਦੇ ਨਾਲ ਜੁੜਦੀ ਹੀ ਗੱਲ ਜਿਹੜੀ ਆ ਉਹ ਇਹ ਹੁੰਦੀ ਆ ਕਿ SYL ਦਾ ਮੁੱਦਾ ਅੱਜ ਕੱਲ੍ਹ ਬਹੁਤ, ਜਿੰਨੇ ਮੇਨ ਸਟ੍ਰੀਮ ਪੋਲੀਟਿਕਸ ਵਾਲੇ ਨੇ ਉਹਨਾਂ ਨੇ ਬਹੁਤ ਚੁੱਕਿਆ ਹੋਇਆ ਹੈ। ਸਾਰੇ ਇੱਕ ਦੂਜੇ ਦਾ ਸਿਰ ਉੱਚਾ ਕਰ ਕਰਕੇ ਕਹਿੰਦੇ ਵੀ ਅਸੀਂ ਕੁਰਬਾਨੀ ਦੇਵਾਂਗੇ, ਪਰ SYL ਨਹੀਂ ਬਣਨ ਦਿੰਦੇ। ਅਸੀਂ ਇਹ ਮੰਨਦੇ ਹਾਂ ਕਿ SYL ਸਾਡੇ ਵਾਸਤੇ ਕੋਈ ਮਸਲਾ ਨਹੀਂ ਇਸ ਵਕਤ। SYL ਇੱਕ ਦਫਨ ਹੋ ਚੁੱਕਿਆ ਮਸਲਾ ਹੈ। ਉਹਨੂੰ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਇੱਕ ਵਾਰੀ ਬੰਦ ਕਰਤਾ ਆ, ਤੇ ਜੇ ਦੁਬਾਰਾ ਕੇਂਦਰ ਉਸ ਨੂੰ ਕਿਤੇ ਦੁਬਾਰਾ ਪੁੱਟਣ ਦੀ ਕੋਸ਼ਿਸ਼ ਕਰੇਗੀ ਤੇ ਇਹ ਜ਼ਾਹਿਰ ਜਿਹੀ ਗੱਲ ਆ, ਉਸ ਤੋਂ ਪਹਿਲਾਂ ਕਿ ਉਹਦੇ 'ਚ ਪਾਣੀ ਵਗੇ, ਉਹਦੇ ਵਿੱਚ ਸਿੱਖਾਂ ਦਾ ਖਾਸ ਤੌਰ ਤੇ ਔਰ ਪੰਜਾਬੀਆਂ ਦਾ ਸਮੂਹਕ ਰੂਪ ਦੇ ਵਿੱਚ ਪਹਿਲਾਂ ਖੂਨ ਵਗੇਗਾ। ਔਰ ਪੰਜਾਬ ਇੱਕ ਵਾਰ ਅੱਗ ਦੀ ਬਲ ਦੇ ਵਿੱਚ ਫਿਰ ਮਤਲਬ ਪੂਰੀ ਅੱਗ ਦੇ ਵਿੱਚ ਜਲੇਗਾ, ਫਿਰ ਹੀ ਇੰਡੀਆ ਜਿਹੜਾ ਆ ਇਹ ਹਿੰਮਤ ਕਰ ਪਾਊਗਾ ਕਿ SYL ਦਾ ਟੱਕ ਦੁਬਾਰਾ ਲਾਇਆ ਜਾ ਸਕੇ। ਪਰ ਅਸੀਂ ਨਾਲ ਦੀ ਨਾਲ ਇਹ ਵੀ ਮਹਿਸੂਸ ਕਰਦੇ ਹਾਂ, ਸਮਝਦੇ ਹਾਂ ਵੀ ਇਹ ਗੱਲ ਨੂੰ ਬਿਲਕੁਲ ਨਜ਼ਰੋਂ ਪਰੋਕੇ ਨਹੀਂ ਕਰਦੇ ਵੀ ਇੰਡੀਆ ਇਹਦਾ ਕਰ ਨਹੀਂ ਸਕਦਾ, ਪਰ ਜੇ ਕਰੇਗਾ ਤੇ ਉਹਨੂੰ ਹਰ ਪੱਖੋਂ ਪੰਜਾਬ ਦਾ ਰੋਹ ਜਿਹੜਾ ਉਹਦਾ ਸਾਹਮਣਾ ਕਰਨਾ ਪਊਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਿੱਚ ਮਿਲੇ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ ਕਰਨ ਦੇ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਹੈ ਅਤੇ ਇਸ ਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਡਲ ਨੂੰ ਨਿਲਾਮ ਕਰਨ ਦੀ ਬਜਾਏ ਆਪਣੇ ਘਰ ਵਿੱਚ ਹੀ ਸੰਭਾਲ ਕੇ ਰੱਖਣ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਮਾਡਲ ਕੋਈ ਸਧਾਰਨ ਤੋਹਫਾ ਨਹੀਂ, ਸਗੋਂ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਲਿਖਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਲੇ ਸਨਮਾਨਾਂ ਅਤੇ ਤੋਹਫਿਆਂ ਦੀ ਨਿਲਾਮੀ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ ਨਹੀਂ ਹੋਣੀ ਚਾਹੀਦੀ। ਇਹ ਕੋਈ ਸਧਾਰਨ ਤੋਹਫਾ ਨਹੀਂ, ਸਗੋਂ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹੈ। ਮੈਂ ਪ੍ਰਧਾਨ ਮੰਤਰੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੀ ਆਤਮਾ ਨੂੰ ਆਪਣੇ ਨਿਵਾਸ ਸਥਾਨ ਤੇ ਰੱਖਣ ਦੀ ਅਪੀਲ ਕਰਦਾ ਹਾਂ।
ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਮਾਡਲ ਨੂੰ ਸਰਕਾਰ ਨਿਲਾਮ ਕਰਨ ਜਾ ਰਹੀ ਹੈ। ਇਸ ਮਾਡਲ ਨੂੰ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦੀ ਦਾਤ ਅਤੇ ਬਖਸ਼ਿਸ਼ ਦੇ ਪਵਿੱਤਰ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਅਤੇ ਇਸ ਨੂੰ ਨਿਲਾਮ ਕਰਨਾ ਘੋਰ ਅਪਮਾਨ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਮੇਰੀ ਪ੍ਰਧਾਨ ਮੰਤਰੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨਿਲਾਮੀ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਸਰਕਾਰ ਇਸ ਪਵਿੱਤਰ ਅਤੇ ਅਨਮੋਲ ਦਾਤ ਨੂੰ ਸੰਭਾਲਣ ਵਿੱਚ ਅਸਮਰਥ ਮਹਿਸੂਸ ਕਰਦੀ ਹੈ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਇਹ ਪਵਿੱਤਰ ਨਿਸ਼ਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਸੌਂਪ ਦਿੱਤੀ ਜਾਵੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਸ਼ਾਮਿਲ ਹੈ। ਇਸ ਉੱਤੇ ਪੰਜਾਬ ਦੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਪਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨੂੰ ਸਹੀ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵਾਲੇ ਪ੍ਰਧਾਨ ਮੰਤਰੀ ਉਹਨਾਂ ਸਨਮਾਨਾਂ ਨੂੰ ਸਟੋਰ ਵਿੱਚ ਬੰਦ ਕਰਕੇ ਰੱਖ ਦਿੰਦੇ ਸਨ, ਜਿਸ ਕਾਰਨ ਉਹ ਦਿੱਤੇ ਗਏ ਸਨਮਾਨ ਗਲ ਸੜ ਜਾਂਦੇ ਸਨ। ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹਨਾਂ ਸਨਮਾਨਾਂ ਨੂੰ ਬਚਾਉਣ ਲਈ ਇੱਕ ਮੁਹਿੰਮ ਚਲਾਈ ਕਿ ਲੋਕਾਂ ਦੇ ਦਿੱਤੇ ਸਨਮਾਨ ਲੋਕਾਂ ਤੱਕ ਪਹੁੰਚਣ। ਉਹਨਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ ਕਿ ਉਹਨਾਂ ਨੇ ਲੋਕਾਂ ਸਾਹਮਣੇ ਇੱਕ ਕੀਮਤੀ ਸਨਮਾਨ ਰੱਖੇ। ਪ੍ਰਧਾਨ ਮੰਤਰੀ ਜੀ ਨੂੰ ਜੋ ਦੁਨੀਆ ਭਰ ਦੇ ਅੰਦਰ ਸਨਮਾਨ ਦਿੱਤੇ ਜਾਂਦੇ ਸੀਗੇ, ਪਹਿਲੇ ਪ੍ਰਧਾਨ ਮੰਤਰੀ ਉਹਨਾਂ ਨੂੰ ਸਟੋਰਾਂ 'ਚ ਬੰਦ ਕਰਕੇ ਤੇ ਗਲ ਸੜ ਜਾਂਦੇ ਸੀ। ਇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਮੁਹਿੰਮ ਚਲਾਈ ਕਿ ਜੋ ਵੀ ਮੈਨੂੰ ਦੇਸ਼ ਦੇ ਅੰਦਰ ਗਿਫਟ ਮਿਲਦਾ, ਸਨਮਾਨ ਮਿਲਦਾ ਪੂਰੀ ਦੁਨੀਆ ਦੇ ਅੰਦਰ, ਉਹ ਲੋਕਾਂ ਤੱਕ ਵਾਪਸ ਜਾਵੇ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਹਾਲਾਂਕਿ ਸਿੱਖ ਜਿਹੜਾ ਏ ਉਹ ਕਦੇ ਵੀ ਮੂਰਤੀ ਪੂਜਾ 'ਚ ਵਿਸ਼ਵਾਸ ਨਹੀਂ ਰੱਖਦਾ। ਸਾਡੇ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੁਰੂ ਆ, ਪਰ ਕਿਉਂਕਿ ਸਨਮਾਨ ਦੀ ਚੀਜ਼ ਆ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਐਸਜੀਪੀਸੀ ਨੇ ਬਣਾਇਆ ਔਰ ਸਨਮਾਨ ਵਜੋਂ ਸਭ ਨੂੰ ਦਿੰਦੀ ਹੈ। ਇਹਦਾ ਧਰਮ ਨਾਲ ਨਹੀਂ ਕੋਈ ਵਾਸਤਾ, ਇਹਦਾ ਆਸਥਾ ਨਾਲ ਨਹੀਂ ਕੋਈ ਵਾਸਤਾ, ਇਹ ਸਨਮਾਨ ਨਾਲ ਜ਼ਰੂਰ ਵਾਸਤਾ ਹੈ। ਪਰ ਮੈਨੂੰ ਖੁਸ਼ੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇਹ ਚੀਜ਼ਾਂ ਅੰਦਰ ਪਈਆਂ ਗਲ ਸੜ ਨਾ ਜਾਣ, ਇਸ ਨੂੰ ਸਮਾਜ ਦੇ ਅੱਗੇ ਸਾਹਮਣੇ ਲੈ ਕੇ ਆਂਦਾ ਔਰ ਲੋਕਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਵਾਸਤੇ ਖਰੀਦੋ ਔਰ ਆਪਣੇ ਘਰ 'ਚ ਖਰੀਦ ਕੇ ਇਹਨੂੰ ਸਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਇਹਦੀ ਅਹਿਮੀਅਤ ਕੀ ਆ। ਔਰ ਮੈਂ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਲੋਕਾਂ ਨੇ ਉਸ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਲੈਣ ਵਾਸਤੇ ਹੁਣ ਤੱਕ 2,01,000 ਰੁਪਏ ਦੀ ਬਿਡ ਦੇ ਚੁੱਕੇ ਆ। ਮੈਂ ਵੀ ਉਸ ਬਿਡਰ ਸੀਗਾ ਔਰ ਮੈਂ 2,01,000 ਦੀ ਪਾਈ ਤੇ ਮੇਰੇ ਉੱਤੋਂ ਵੀ ਹੁਣ ਬਿਡ ਆ ਚੁੱਕੀ ਆ। ਸੋ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਕਿ ਲੋਕ ਇਸ ਅਹਿਮੀਅਤ ਨੂੰ ਸਮਝਦੇ ਨੇ, ਸਨਮਾਨ ਦੀ ਅਹਿਮੀਅਤ ਨੂੰ ਸਮਝਦੇ ਨੇ ਔਰ ਆਪਣੇ ਘਰ 'ਚ ਜਾ ਕੇ ਇਹਨੂੰ ਰੱਖਣਾ ਚਾਹੁੰਦੇ ਨੇ। ਆਪ ਸਰਕਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਅੱਜ ਉਹਨਾਂ ਦੇ ਪੇਕੇ ਪਿੰਡ ਬਸੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ ਕਿਉਂਕਿ 1158 ਪ੍ਰੋਫੈਸਰ ਯੂਨੀਅਨ ਵੱਲੋਂ ਇਨਸਾਫ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਅਖੀਰ ਪ੍ਰਸ਼ਾਸਨ ਤੇ ਯੂਨੀਅਨ ਵਿਚਾਲੇ ਸਹਿਮਤੀ ਉਦੋਂ ਬਣੀ ਜਦੋਂ ਪ੍ਰਸ਼ਾਸਨ ਨੇ ਲਿਖਤੀ ਤੌਰ ਤੇ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਦੱਸ ਦਈਏ ਕਿ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਗੰਭੀਰ ਇਲਜ਼ਾਮ ਲੱਗੇ ਸੀ ਤੇ ਮ੍ਰਿਤਕ ਪ੍ਰੋਫੈਸਰ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਸਜ਼ਾ ਦੀ ਮੰਗ ਆਪਣੀ ਸੁਸਾਈਡ ਨੋਟ ਵਿੱਚ ਕੀਤੀ ਸੀ, ਪਰ ਹਜੇ ਤੱਕ ਆਪ ਆਗੂ ਤੇ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਜੋ FIR ਦਰਜ ਕੀਤੀ ਗਈ ਹੈ, ਇਸ ਵਿੱਚ ਇਸ ਮਾਮਲੇ ਨੂੰ ਘਰੇਲੂ ਝਗੜਾ ਦੱਸਿਆ ਗਿਆ ਹੈ। ਇਸ ਦੌਰਾਨ ਅਕਾਲੀ ਆਗੂ ਵਿਕਰਮ ਮਜੀਠੀਆ ਧਰਨੇ ਵਿੱਚ ਸ਼ਾਮਲ ਰਹੇ ਤੇ ਉਹਨਾਂ ਨੇ ਸਰਕਾਰ ਤੇ ਆਪਣੇ ਮੰਤਰੀ ਨੂੰ ਬਚਾਉਣ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਇਸ ਨੂੰ ਘਰੇਲੂ ਮਾਮਲਾ ਦੱਸ ਕੇ FIR ਦਰਜ ਕੀਤੀ ਗਈ ਹੈ ਤੇ ਦੂਜੇ ਪਾਸੇ ਮ੍ਰਿਤਕ ਪ੍ਰੋਫੈਸਰ ਦੀ ਧੀ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕਰ ਰਹੇ ਹੋ, ਜੋ ਕਿ ਹਜੇ ਸਿਰਫ 5 ਸਾਲ ਦੀ ਹੈ। ਕਿ ਪਰਿਵਾਰ ਨੂੰ ਅਫਸਰ ਇਹ ਵਿਸ਼ਵਾਸ ਦਵਾ ਕੇ ਗਏ ਆ ਜੀ ਕਿ ਇੱਕ ਤੁਹਾਨੂੰ ਨੌਕਰੀ ਤੇ ਮੁਆਵਜ਼ਾ। ਵੈਸੇ ਤਾਂ ਮੈਂ ਨਹੀਂ ਸਮਝਦਾ ਕਿ ਇੰਨੀ ਪੜ੍ਹੀ ਲਿਖੀ ਬੇਟੀ ਦਾ ਕੋਈ ਮੁਆਵਜ਼ਾ ਹੁੰਦਾ, ਮਗਰ ਸਰਕਾਰ ਕਹਿੰਦੀ ਆ। ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ, ਇੱਕ ਪਾਸੇ ਤਾਂ ਤੁਸੀਂ FIR ਦਰਜ ਕਰਤੀ ਕਿ ਇਹ ਪਰਿਵਾਰਕ ਝਗੜਾ, ਪਰਿਵਾਰਕ ਝਗੜੇ 'ਚ ਤੁਸੀਂ ਮੁਆਵਜ਼ਾ ਕਿਵੇਂ ਦਿਓਗੇ ਜੀ, ਨੌਕਰੀ ਕਿਵੇਂ ਦਊਗਾ? ਜਿਸ ਨੂੰ ਤੁਸੀਂ ਨਹੀਂ ਮੰਨਦੇ ਕਿ ਅਸੀਂ ਨੌਕਰੀ ਦਿੱਤੀ ਹੈ ਨਾ, ਤਾਂ ਤੁਸੀਂ ਮੰਨਦੇ ਹੀ ਨਹੀਂ ਕਿ ਨੌਕਰੀ ਦਿੱਤੀ ਹੈ। ਜੇ ਦਿੱਤੀ ਹੁੰਦੀ ਤੇ ਇਹ ਆਪਦੇ ਕਾਲਜਾਂ 'ਚ ਬੈਠੇ ਹੁੰਦੇ ਜਾ ਕੇ, ਇਹ ਸੜਕਾਂ ਤੇ ਕਿਉਂ ਬੈਂਦੇ? ਜੇ ਤੁਸੀਂ ਮੰਨਦੇ ਹੀ ਨਹੀਂ ਇਹਨਾਂ ਨੂੰ ਪੰਜਾਬ ਦਾ EMPLOYE, ਫਿਰ ਇਹਨਾਂ ਨੂੰ ਨੌਕਰੀ ਕਿਵੇਂ ਦਿਓਗੇ? ਔਰ ਜਿਸ ਬੱਚੀ ਨੂੰ ਹਲੇ ਉਹ ਹੈ ਮਹਿਜ 5 ਸਾਲ ਦੀ, ਉਹਨੂੰ ਨੌਕਰੀ ਕਿਵੇਂ ਦੇ ਦਿਓਗੇ? ਜਦ ਤੱਕ ਉਹਦੀ ਉਮਰ ਹੋਣੀ ਆ ਨੌਕਰੀ ਲੈਣ ਵਾਲੀ, ਤੁਸੀਂ ਇਹ ਤਾਂ ਸਾਰੇ ਅਫਸਰ ਰਿਟਾਇਰ ਹੋ ਜਾਣਗੇ ਜਿਹੜਾ ਇਹਨਾਂ ਨੂੰ ਵਿਸ਼ਵਾਸ ਦਿਵਾ ਰਹੇ। ਔਰ ਪਰਿਵਾਰਕ ਝਗੜੇ 'ਚ ਨੌਕਰੀ ਤੁਸੀਂ ਕਿਵੇਂ ਦੇ ਦਿਓਗੇ? 3 ਗੱਲਾਂ। ਨਾ ਤਾਂ ਇਹ ਮੰਨਦੀ ਹੈ ਸਰਕਾਰ ਕਿ 1158 ਅਸੀਂ EMPLOYE ਕਰ ਲਏ ਆ। ਜੇ ਕਰ ਲਏ ਹੁੰਦੇ ਤੇ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਹੁੰਦੀਆਂ, ਆਪਦੇ ਸਟੇਸ਼ਨ 'ਚ ਲੱਗੇ ਹੁੰਦੇ, ਫਿਰ ਇਹਨਾਂ ਨੂੰ ਸੜਕ ਤੇ ਬੈਠਣ ਦੀ ਲੋੜ ਕੋਈ ਨਹੀਂ ਸੀ। ਨਾ ਉਹ ਭੈਣ ਬਲਵਿੰਦਰ ਕੌਰ ਨੂੰ ਇਹ ਲਿਖ ਕੇ ਜਾਣ ਦੀ ਲੋੜ ਸੀ ਕਿ ਮੈਂ 3 ਦਸੰਬਰ ਤੋਂ, ਇੱਥੇ ਲਿਖਿਆ ਕਿਉਂਕਿ ਮੈਂ 3 ਦਸੰਬਰ 2021 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਸੀ, ਪਰ ਮੈਨੂੰ ਇਸ ਦੇ ਬਾਅਦ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ,
ਉਹ ਇਹਦੇ 'ਚ ਕਲੀਅਰਲੀ ਮੈਂਸ਼ਨ ਕਰ ਲਈ ਆ ਕਿ ਜੇ ਨਿਯੁਕਤੀ ਪੱਤਰ ਤਾਂ ਮਿਲ ਗਿਆ ਮਗਰ ਨੌਕਰੀ ਨਹੀਂ ਮਿਲੀ। ਇਸੇ ਲਈ ਜਿਹਨੂੰ ਤੁਸੀਂ EMPLOYE ਨਹੀਂ ਮੰਨਦੇ, ਫਿਰ ਤੁਸੀਂ ਕਹਿੰਦੇ ਹੋ ਘਰੇਲੂ ਕਲੇਸ਼ ਹੈ, ਬੱਚੀ 5 ਸਾਲ ਦੀ ਨੌਕਰੀ ਕਿਵੇਂ ਦੇਣੀ? ਕਿਉਂ ਸਰਕਾਰ ਇਸ ਤਰੀਕੇ ਦਾ ਝੂਠ ਬੋਲ ਰਹੀ ਹੈ ਇਹਨਾਂ ਨਾਲ? 420 ਕਿਉਂ ਕਰ ਰਹੀ ਹੈ ਇਹਨਾਂ ਨਾਲ? ਫਰਾਡ ਕਿਉਂ ਕਰ ਰਹੀ ਹੈ? ਮੈਂ ਇਸ ਗੱਲ ਤੇ ਹੈਰਾਨ ਹਾਂ। ਮੈਂ ਤਾਂ ਸਮਝਦਾ ਕਿ ਜਿਹੜੇ ਅਫਸਰ ਆ ਕੇ ਇਹ ਜਿਹਾ ਝੂਠ ਬੋਲ ਰਹੇ ਆ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਹੋਈ ਹੈ। ਪਿੰਡ ਖਾਲੜਾ ਖੇਮਗਨ ਵਿੱਚ ਕਿਸੇ ਅਣਪਛਾਤੇ ਵੱਲੋਂ ਪਾਵਨ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਗਲੀਆਂ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕੋਈ ਮਹੀਨਾ ਅਜਿਹਾ ਨਹੀਂ ਲੰਘ ਰਿਹਾ ਜਿਸ ਵਿੱਚ ਸੂਬੇ ਅੰਦਰ ਅਜਿਹੀ ਦੁਖਦਾਈ ਘਟਨਾ ਨਾ ਵਾਪਰੀ ਹੋਵੇ। ਅਜਿਹੇ ਵਿੱਚ ਸਰਕਾਰ ਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ। ਨਾਲ ਹੀ ਪੰਥਕ ਆਗੂਆਂ ਨੂੰ ਵੀ ਸਵਾਲ ਉੱਠਦੇ ਹਨ ਕਿ ਹਰ ਮਹੀਨੇ ਹੋ ਰਹੀਆਂ ਇਹਨਾਂ ਬੇਅਦਬੀਆਂ ਲਈ ਨਾ ਤਾਂ ਸਰਕਾਰ ਨੂੰ ਕੁਝ ਪੁੱਛਿਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਦੋਸ਼ ਤੈਅ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਇਸ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਜਾਂਚ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਪ੍ਰਬੰਧ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 3 ਥਾਣੇ ਵਿੱਚ ਰੱਖਿਆ ਸੀ। ਇਸ ਤੋਂ ਬਾਅਦ ਵਿੱਚ ਉਹਨਾਂ ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਲਿਆਂਦਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬੰਟੀ ਰੋਮਾਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁੱਧ ਇੱਕ ਐਡੀਟਡ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦੇ ਚੱਲਦਿਆਂ ਇਹ ਕਾਰਵਾਈ ਹੋਈ ਹੈ। ਬੰਟੀ ਰੋਮਾਣਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਸੀ। ਬੰਟੀ ਰੋਮਾਣਾ ਵੱਲੋਂ ਪੋਸਟ ਕੀਤੀ ਗਈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੰਵਰ ਗਰੇਵਾਲ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਉਹਨਾਂ ਅਜਿਹਾ ਕੋਈ ਗੀਤ ਨਹੀਂ ਗਾਇਆ ਹੈ। ਉਹਨਾਂ ਦੇ ਗੀਤ ਨਾਲ ਛੇੜਛਾੜ ਕੀਤੀ ਗਈ ਹੈ। ਇਸ ਮਗਰੋਂ ਪੁਲਿਸ ਨੇ ਬੰਟੀ ਰੋਮਾਣਾ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਪੁਲਿਸ ਵੱਲੋਂ ਬੰਟੀ ਰੋਮਾਣਾ ਵਿਰੁੱਧ ਦਰਜ FIR ਸੰਬੰਧੀ ਕੋਈ ਵੀ ਜਾਣਕਾਰੀ ਅਧਿਕਾਰਤ ਤੌਰ ਤੇ ਸਾਂਝੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ 48 ਸਾਲਾ ਪ੍ਰਬੰਧ ਸਿੰਘ ਬੰਟੀ ਰੋਮਾਣਾ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਸਾਲ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਅਕਾਲੀ ਦਲ ਦੀ ਟਿਕਟ ਤੇ ਫਰੀਦਕੋਟ ਸੀਟ ਤੋਂ ਚੋਣ ਲੜੇ ਸੀ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਸੇਖੋਂ ਤੋਂ ਹਾਰ ਗਏ। ਅੱਜ ਪੰਜਾਬ 'ਚ ਕਾਨੂੰਨ ਨਾਮ ਦੀ ਕੁਛ ਨਹੀਂ, ਪੁਲਿਸ ਨਹੀਂ ਰਹੀ। ਜਿਸ ਤਰੀਕੇ ਨਾਲ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਡਿਕਟੇਟਸ ਤੇ ਚੱਲ ਰਹੀ ਹੈ। ਹੈਲੋ SSP ਸਾਹਿਬ, ਮੈਂ ਵੇਟਿੰਗ ਇਨ ਆਫਿਸ। ਕਦ ਇੱਥੇ ਆ ਜਾਓ, ਆਈ ਵੇਟਿੰਗ ਇਨ ਆਫਿਸ। ਆਈ ਐਮ ਹੇਅਰ ਓਨਲੀ, ਵੀ ਵੋਂਟ ਲੀਵ। ਓਕੇ, ਆ ਰਹੇ ਨੋ। ਅੱਜ ਭਗਵੰਤ ਮਾਨ ਸ਼ੋਅ ਕਰਨਾ ਚਾਹੁੰਦਾ ਹੈ ਕਿ ਮੇਰੇ ਖਿਲਾਫ ਕੋਈ ਬੋਲੂਗਾ ਮੈਂ ਪਰਚਾ ਦੂੰ। ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ, ਕੋਈ ਪਰਚੇ ਤੋਂ ਨਹੀਂ ਡਰਦੇ। ਆਵਾਜ਼ ਲੋਕਾਂ ਦੀ ਬੰਦ ਨਹੀਂ ਕਰ ਸਕਦੇ। ਜੇ ਤੁਸੀਂ ਆ ਪਰਚਾ ਦਿੱਤਾ ਹੈ, ਮੇਰੇ ਕੋਲੇ 1000 ਕੰਪਲੇਂਟਸ ਹੈ ਤੁਹਾਡੇ ਖਿਲਾਫ। ਜਿਹਦਾ ਤੁਸੀਂ ਮੌਕ ਕੀਤਾ, ਤੁਹਾਡੀ ਪਾਰਟੀ ਨੇ ਜਾਲੀ ਵੀਡੀਓ ਪਾਏ ਹੈ, ਪਰਚਾ ਉਹਦੇ ਤੇ ਹੋਣਾ ਚਾਹੀਦਾ ਹੈ। ਜਦੋਂ ਪਰਚਾ ਤੁਹਾਡੇ ਦੇ ਖਿਲਾਫ ਕੋਈ ਬੋਲਦਾ ਫਿਰ ਪੀੜਾ ਆਉਂਦੀ ਹੈ। ਜਿਹੜੀ ਵਿਚਾਰੀ ਇੱਕ ਟੀਚਰ ਜਿਹਨੇ ਸੁਸਾਈਡ ਕਰ ਦਿੱਤਾ, ਮੰਤਰੀ ਦਾ ਨਾਮ ਲਿਖ ਕੇ ਸੁਸਾਈਡ ਕੀਤਾ ਹੈ, ਤੇ ਮੰਤਰੀ ਦੇ ਖਿਲਾਫ ਅੱਜ 2 ਦਿਨ ਦਾ ਪਰਚਾ ਨਹੀਂ ਹੋਇਆ। ਇੱਕ ਦੇਸ਼ ਦਾ ਕਾਨੂੰਨ ਹੈ, ਸੁਸਾਈਡ ਨੋਟ ਉੱਤੇ ਕੋਈ ਪੁਲਿਸ ਵਾਲਾ ਰੋਕ ਨਹੀਂ ਸਕਦਾ ਪਰਚੇ ਦਾ। ਇੱਥੇ ਸੁਸਾਈਡ ਨੋਟ ਵੈਰੀਫਾਈ ਕਰਕੇ ਥੋੜੀ ਪੁਲਿਸ ਦਬਾਈ ਫੱਡੀ ਹੈ, ਕਿਉਂਕਿ ਉਹ ਮੰਤਰੀ ਹੈ। ਕਿੰਨੀ ਦੇਰ ਤੁਸੀਂ ਆਪਣੇ ਬੰਦਿਆਂ ਨੂੰ ਬਚਾ ਲਓਗੇ? ਕਾਨੂੰਨ ਹੀ ਹੁੰਦਾ ਹੈ। ਜੇ ਸਾਨੂੰ ਹਾਈ ਕੋਰਟ ਜਾਣਾ ਪਏ, ਕਿਤੇ ਵੀ ਜਾਣਾ ਪਏ, ਜਾਵਾਂਗੇ, ਪਰ ਇਹ ਜਿਹਾ ਤੁਸੀਂ ਧੱਕਾ ਜਿੰਨਾ ਕਰੋਗੇ, ਧੱਕੇ ਤੋਂ ਨਾ ਅਕਾਲੀ ਦਲ ਡਰਿਆ ਨਾ ਡਰਨਾ ਹੈ। ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ, ਮੁੱਖ ਮੰਤਰੀ ਜੀ, ਆ ਜਿਹੜੀ ਕੁਰਸੀ ਹੈ, ਆ ਜਨਤਾ ਨੇ ਤੁਹਾਨੂੰ ਬਿਠਾਇਆ ਹੈ। ਆ ਜਨਤਾ ਲਾਉਣ ਤੇ ਵੀ ਤਿਆਰ ਹੋਈ ਬੈਠੀ ਹੈ। ਜੇ ਜਨਤਾ ਨੇ ਲਾ ਲਿਆ ਨਾ, ਜਿਹੜੇ ਪੁਲਿਸ ਵਾਲੇ ਅੱਜ ਤੁਹਾਨੂੰ ਸਲੂਟ ਮਾਰਦੇ ਆ, ਉਹਨਾਂ ਨੇ ਘੜੀਸ ਕੇ ਤੁਹਾਨੂੰ ਅੰਦਰ ਥਾਣੇ 'ਚ ਲੈ ਕੇ ਜਾਣਾ। CS ਸਟਾਫ ਜਿੰਨੇ ਤੁਸੀਂ ਲੋਕਾਂ ਨਾਲ ਤੁਸੀਂ ਝੂਠੇ ਕੇਸ ਪਾਏ ਹੈ, ਲੋਕਾਂ ਨਾਲ ਧੱਕਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਓਪਨ ਡਿਬੇਟ ਦੇ ਦਿੱਤੇ ਗਏ ਖੁੱਲ੍ਹੇ ਚੈਲੰਜ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਇੱਕ ਨਵਾਂ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਨੇ ਡਿਬੇਟ ਦੇ ਨਾਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵਿੱਚ ਕਿਹਾ ਕਿ ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ ਮੈਂ ਪੰਜਾਬ ਬੋਲਦਾ ਹਾਂ। ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਵਿੱਚ ਰਹੀਆਂ ਹਨ ਆਪਣਾ ਪੱਖ ਰੱਖਣਗੀਆਂ। ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ।
ਪ੍ਰੋਫੈਸਰ ਨਿਰਮਲ ਜੋੜਾ ਜੀ ਮੰਚ ਸੰਚਾਲਨ ਕਰਨਗੇ। ਪੰਜਾਬੀਆਂ ਨੂੰ ਖੁੱਲ੍ਹਾ ਸੱਦਾ, ਪੰਜਾਬ ਮੰਗਦਾ ਜਵਾਬ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਮੁੱਖ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ SYL ਸਣੇ ਵੱਖ-ਵੱਖ ਮੁੱਦਿਆਂ ਤੇ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਦੀ ਚੁਣੌਤੀ ਦਿੱਤੀ ਗਈ ਸੀ। ਇਸ ਚੁਣੌਤੀ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਸ਼ਰਤਾਂ ਲਗਾ ਕੇ ਸਵੀਕਾਰ ਕਰ ਲਿਆ ਗਿਆ ਸੀ। ਹਾਲਾਂਕਿ ਮੁੱਖ ਮੰਤਰੀ ਵੱਲੋਂ ਕਈ ਹੋਰ ਮੁੱਦਿਆਂ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਦੌਰਾਨ ਸੁਨੀਲ ਜਾਖੜ ਵੱਲੋਂ ਸਭ ਤੋਂ ਪਹਿਲਾਂ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਗਿਆ ਸੀ। ਹੁਣ ਸੁਨੀਲ ਜਾਖੜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਕਬੂਲ ਕਰਦੇ ਹਨ ਤੇ ਬਹਿਸ ਵਿੱਚ ਹਿੱਸਾ ਜ਼ਰੂਰ ਲੈਣਗੇ। ਸੁਨੀਲ ਜਾਖੜ ਨੇ ਕਿਹਾ ਸੀ ਕਿ ਉਹ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਲਈ ਜਾਣਗੇ ਅਤੇ ਬਹਿਸ ਵਿੱਚ ਸਿਰਫ SYL ਤੇ ਹੀ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸਵਾਲ ਪੁੱਛਣਗੇ। ਦੱਸ ਦਈਏ ਕਿ ਸੁਨੀਲ ਜਾਖੜ ਤੋਂ ਇਲਾਵਾ ਵਿਰੋਧੀ ਧਿਰਾਂ ਦੇ ਹੋਰ ਨੇਤਾਵਾਂ ਦੀ ਮੌਜੂਦਗੀ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਸ ਕਰਕੇ ਦੇਖਣਾ ਦਿਲਚਸਪ ਹੋਵੇਗਾ ਕਿ ਬਾਕੀ ਵਿਰੋਧੀ ਧਿਰਾਂ ਵਿੱਚੋਂ ਕਿਹੜੇ-ਕਿਹੜੇ ਲੀਡਰ ਇਸ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣਗੇ।